ਵੈਸੇ ਦੁਨੀਆ ਪਾਕਿਸਤਾਨ ਨੂੰ ਵੇਖ ਰਹੀ ਹੈ। ਅਮਰੀਕੀ ਜਰੀਦਿਆਂ ਦੀ ਰਿਪੋਰਟ ਤੇ ਗੱਲ ਕਰ ਲਈ ਹੈ, ਜਿਹੜਾ ਉਹਨਾਂ ਨੇ ਦ ਡਿਪਲੋਮੈਟ ਨੇ ਵੀ ਕਿਹਾ। ਉਸ ਤੋਂ ਬਾਅਦ ਜਿਹੜੀ ਉਹ ਫੋਰਨ ਪੋਲਿਸੀ ਮੈਗਜ਼ੀਨ ਹੈ ਉਹਨੇ ਵੀ, ਵਾਸ਼ਿੰਗਟਨ ਪੋਸਟ ਯਾਨੀ ਪਾਕਿਸਤਾਨ ਉਹਨਾਂ ਨੇ ਕਿਹਾ ਸਟ੍ਰੈਟੇਜਿਕ ਕਮਬੈਕ ਹੈ। 2025 ਨੂੰ ਉਹਨਾਂ ਨੇ ਬਿਹਤਰੀਨ ਸਾਲ ਕਰਾਰ ਦਿੱਤਾ ਪਾਕਿਸਤਾਨ ਦੇ ਬਾਰੇ। 2025 ਨਜ਼ਰ ਵੀ ਆਉਂਦਾ ਕਿ ਅਸੀਂ ਕਾਮਯਾਬ ਕਾਰਵਾਈਆਂ ਕੀਤੀਆਂ, ਠੀਕ ਮਤਲਬ ਦਹਿਸ਼ਤਗਰਦਾਂ ਦੇ ਖਿਲਾਫ ਵੀ ਅਸੀਂ ਕਾਮਯਾਬ ਕਾਰਵਾਈਆਂ ਕੀਤੀਆਂ, ਔਰ ਇੰਟਰਨੈਸ਼ਨਲ ਸਾਡੀ ਡਿਪਲੋਮੇਸੀ ਵੀ ਠੀਕ ਰਹੀ ਹੈ, ਪਾਲਿਸੀ ਵੀ ਠੀਕ ਰਹੀ, ਸਾਡੀ ਸਫਾਰਤੀ ਤਾਲਕਾਰੀ ਵੀ, ਸਾਡਾ ਅਮਰੀਕਾ ਨਾਲ ਤਾਲੁਕਾਤ ਅੱਛੇ ਹੋਏ, ਸਾਡੇ ਜਿਹੜੇ ਅਰਬ ਦੁਨੀਆ, ਮਿਡਲ ਈਸਟ ਦੇ, ਸਾਊਦੀ ਅਰਬ, ਕਤਰ, ਯੂਏਈ ਦੇ ਨਾਲ ਸਾਡੇ ਤਾਲੁਕਾਤ ਅੱਛੇ ਹੋਏ ਨੇ। ਤੇ ਲਿਹਾਜ਼ਾ ਮੇਰਾ ਤੇ ਖਿਆਲ ਹੈ ਕਿ ਪਾਕਿਸਤਾਨ ਇੱਕ ਦਰੁਸਤ ਰਸਤੇ ਤੇ ਜਾ ਰਿਹਾ, ਸਾਡੀ ਇਕਨੋਮੀ ਵੀ ਦਰੁਸਤ ਰਸਤੇ ਤੇ ਜਾ ਰਹੀ ਹੈ, ਔਰ ਸਾਡਾ ਇੱਕ ਜਿਹੜੀ ਮਿਲਟਰੀ ਦੀ ਅਸਕਰੀ ਮਸ਼ੀਨ ਹੈ ਉਹਦਾ ਐਕਸ਼ਨ ਵੀ ਬੜਾ ਲੀਥਲ ਔਰ ਉਹਨੇ ਆਪਣੀ ਵਰਤ ਸਾਬਤ ਕੀਤੀ। ਉਹਨਾਂ ਨੇ ਕਿਹਾ ਨਾ ਕਿ ਵੀ ਜਿਹੜਾ ਪਾਕ ਭਾਰਤ ਜੰਗ ਉਹਦੇ ਬਾਅਦ ਹੀ ਪਾਕਿਸਤਾਨ ਜਿਹੜਾ ਇੱਕਦਮ ਉੱਠਿਆ ਔਰ ਅਮਰੀਕਾ ਦਾ ਉਹ ਜਿਹੜਾ ਹੁਣ ਉਹ ਸ਼ਰਾਕਤਦਾਰ ਬਣ ਗਿਆ। ਪ੍ਰਾਪਰਟੀ ਓਨਰਸ਼ਿਪ ਆਰਡੀਨੈਂਸ ਦੇ ਹਵਾਲੇ ਨਾਲ ਅਦਲੀਆ ਤੇ ਹੁਕੂਮਤ ਜਿਹੜੀ ਆਮਨੇ ਸਾਹਮਣੇ ਨਜ਼ਰ ਆ ਰਹੀ। ਚੀਫ ਜਸਟਿਸ ਲਾਹੌਰ ਹਾਈ ਕੋਰਟ ਆਲੀਆ ਨੀਲਮ ਜਿਹੜੇ ਨੇ ਉਹਨਾਂ ਨੇ ਇਹਦੇ 'ਤੇ ਅਮਲ ਦਰਾਮਦ ਰੋਕ ਦਿੱਤਾ ਤੇ ਇਹਦੇ 'ਤੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਦਾ ਵੀ ਜਿਹੜਾ ਵੀ ਉਹ ਬੜਾ ਬਿਆਨ ਆਇਆ ਕਿ ਉਹਨਾਂ ਨੇ ਇਹਨੂੰ ਕਿਹਾ ਕਿ ਵੀ ਇਹ ਤੇ ਜਿਹੜਾ ਹੈਵੇ ਪ੍ਰਾਪਰਟੀ ਆਰਡੀਨੈਂਸ ਇਹ ਮਾਫੀਆ ਦੇ ਖਿਲਾਫ, ਜਿਹੜਾ ਕਬਜ਼ਾ ਮਾਫੀਆ ਉਹਦੇ ਖਿਲਾਫ ਇੱਕ ਵੱਡੀ ਪੇਸ਼ਰਫਤ ਦੇ ਨਾਲ ਉਹਨਾਂ ਨੂੰ ਅਗਰ ਅਮਲ ਦਰਾਮਦ ਰੋਕ ਦਿੱਤਾ ਜਾਂਦਾ ਤੇ ਉਹਨਾਂ ਨੂੰ ਹੱਲਾਸ਼ੇਰੀ ਮਿਲੇਗੀ। ਤੇ ਚੋਏ ਸਾਹਿਬ ਵਾਲੇ ਚੱਲਨੇ ਆ, ਚੋਏ ਸਾਹਿਬ ਨਾਲ ਗੱਲ ਕਰਨਾ ਹੈ ਕਿ ਚੋਏ ਸਾਹਿਬ ਇਹ ਕੀ ਮਾਮਲਾ ਹੈ? ਆਰਡੀਨੈਂਸ ਅਗਰ ਕਬਜ਼ੇ ਦੇ ਖਿਲਾਫ ਹੈ ਤੇ ਕਬਜ਼ਾ ਮਾਫੀਆ ਨੂੰ ਰੋਕਣ ਵਾਸਤੇ ਬਣਾਇਆ ਗਿਆ। ਗੱਲ ਹੈ ਵੇ ਕਿ ਇਹ ਗੱਲਾਂ ਨਾਲ ਤਾਂ ਠੀਕ ਹੈ, ਕਬਜ਼ਾ ਮਾਫੀਆ ਨੂੰ ਰੋਕਣ ਵਾਸਤੇ ਗੱਲ ਕੀਤੀ ਗਈ, ਤੇ ਮੇਰਾ ਖਿਆਲ ਹੈ ਕਿ ਜਿਹੜੀ ਕੁਝ ਐਸਾ ਐਲੀਮੈਂਟ ਹੈ ਜਿਹੜਾ ਮੁxtਲਿਫ ਕਾਰਨਰਸ ਦੇ ਉੱਤੇ ਹੈਗਾ, ਜਿਹੜਾ ਚਾਹੁੰਦਾ ਸੀ ਜਾਂ ਚਾਹੁੰਦਾ ਹੈ ਕਿ ਕਿਸੇ ਤਰੀਕੇ ਦੇ ਨਾਲ ਗਵਰਨਮੈਂਟ ਕਿਸੇ ਵੀ ਹਵਾਲੇ ਨਾਲ ਮੁਸ਼ਕਲ 'ਚ ਪੇਸ਼ ਆਵੇ, ਤੇ ਉਹਨਾਂ ਦੇ ਵਾਸਤੇ ਸ਼ਾਇਦ ਇਹ ਮੌਕਾ ਅੱਛਾ ਸੀ ਕਿ ਉਹਨਾਂ ਨੇ ਕਿਹਾ ਕਿ ਇਹਨੂੰ ਅਦਲੀਆ ਔਰ ਪੰਜਾਬ ਹੁਕੂਮਤ ਦੇ ਦਰਮਿਆਨ ਜਾਂ ਮਰੀਮ ਸਾਹਿਬਾ ਦੇ ਨਾਲ ਰਿਲੇਟ ਕਰਕੇ ਕਿ ਜਿਵੇਂ ਆਲੀਆ ਨੀਲਮ ਸਾਹਿਬਾ ਦੇ ਸਾਥ ਜਿਹੜੇ ਚੀਫ ਜਸਟਿਸ ਲਾਹੌਰ ਹਾਈ ਕੋਰਟ ਨੇ ਉਹਨਾਂ ਦਾ ਕੋਈ ਦਰਮਿਆਨ ਤਨਾਜ਼ਾ ਹੈ। ਹਾਲਾਂਕਿ ਮੇਰਾ ਖਿਆਲ ਹੈ ਐਸਾ ਨਹੀਂ ਹੈ, ਕੋਈ ਤਨਾਜ਼ਾ ਨਹੀਂ ਹੈਗਾ, ਕਿਉਂਕਿ ਜਿਹੜੀ ਚੀਫ ਜਸਟਿਸ ਲਾਹੌਰ ਹਾਈ ਕੋਰਟ ਨੇ ਉਹ ਬੜੀ ਬਾਅਸੂਲ ਕਿਸਮ ਦੇ ਚੀਫ ਜਸਟਿਸ ਨੇ ਔਰ ਉਹਨਾਂ ਦਾ ਰਿਕਾਰਡ ਬਹੁਤ ਅੱਛਾ ਹੈ। ਔਰ ਇਹ ਜਿਹੜਾ ਉਹਨਾਂ ਨੇ ਜੋ ਫੈਸਲਾ ਵੀ ਦਿੱਤਾ ਸੀ ਇਹ ਕਾਨੂੰਨ ਦੇ ਮੁਤਾਬਕ ਹੀ ਸੀ, ਇਹ ਨਹੀਂ ਸੀ ਕਿ ਉਹਦੇ 'ਚ ਕੋਈ ਐਸੀ ਕੋਈ ਗੱਲ ਸੀ। ਦੇਖੋ ਕਿ ਉਹਨਾਂ ਦਾ ਕਹਿਣਾ ਇਹ ਸੀ ਕਿ ਜਿਸ ਵਕਤ ਸਿਵਲ ਇੱਕ ਕਾਨੂੰਨ ਹੈ ਆਰਡੀਨੈਂਸ ਦੇ ਤਹਿਤ ਕਿ ਤੁਸੀਂ ਸਿਵਲ ਜੱਜ ਦੇ ਕੋਲ ਜਿਹੜਾ ਕੇਸ ਆਲਰੇਡੀ ਮੌਜੂਦ ਉਹਦਾ ਚਲਾ ਜਾਂਦਾ ਕਮੇਟੀ ਕੋਲ, ਤੇ ਕਮੇਟੀ ਜਾਂ ਉਹ ਕਮਿਸ਼ਨਰ ਜਿਹੜੇ ਨੇ ਡਿਪਟੀ ਕਮਿਸ਼ਨਰ ਸਭ ਉਹਨਾਂ ਨੂੰ ਇਨਫਾਰਮ ਕਰਨ, ਉਹਨਾਂ ਨੂੰ ਪੁੱਛਣਗੇ ਜੀ ਇਹ ਕੇਸ ਤੇ ਅਸੀਂ ਇੱਧਰ ਆ ਲਾਂਗੇ ਤਾਂ ਉਧਰ ਟ੍ਰਾਂਸਫਰ ਹੋਏ, ਫਿਰ ਉਹਦੇ ਤੇ ਕੋਈ ਆਪਣਾ ਕਾਰਵਾਈ ਕਰਦੇ। ਹੁਣ ਤੱਕ ਉਹਨਾਂ ਨੇ ਜਿਹੜੇ ਇੱਕ ਦੋ ਕੇਸਿਸ ਕੀਤੇ ਨੇ ਇਹ ਉਹ ਜ਼ੁਬਾਨੀ ਨੇ, ਉਹਨਾਂ ਦੇ ਰਿਟਨ ਅਹਿਕਾਮਾਤ ਵੀ ਉਹ ਰੂਲਸ ਆਫ ਬਿਜ਼ਨਸ ਵੀ ਬਣੇ ਹੀ ਨਹੀਂ ਹਾਲੇ, ਬਣੇ ਨਹੀਂ ਉਹਦੇ, ਤੇ ਇਹਦੇ ਹਲੇ ਉਹਨਾਂ ਨੇ ਕੀਤਾ। ਔਰ ਉੱਥੇ ਜਿਹੜੇ ਸਰਕਾਰ ਦੇ ਵਕੀਲ ਸਨ ਪੰਜਾਬ ਗਵਰਨਮੈਂਟ ਦੇ ਉਹ ਇਹਨਾਂ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕੇ। ਅਸੂਲਨ ਤੇ ਦੇਖੋ ਇਹ ਵੀ ਪੁੱਛਣਾ ਚਾਹੀਦਾ ਸੀ ਨਾ, ਇਹ ਪੰਜਾਬ ਹੁਕੂਮਤ ਨੂੰ ਆਪਣੇ ਜਿਹੜੇ ਭਰਤੀ ਕੀਤੇ ਨੇ ਵਕੀਲ ਇਹਨਾਂ ਨੂੰ ਤਨਖਾਹਾਂ ਦੇ ਰਹੇ ਨੇ, ਮੇਰੇ ਤੁਹਾਡੇ ਟੈਕਸਾਂ 'ਚੋਂ ਪੈਸੇ ਜਾ ਰਹੇ ਨੇ, ਤੇ ਇਹ ਉਂਝ ਤੇ ਬਹੁਤ ਬੋਲਦੇ ਨੇ, ਤੇ ਉੱਥੇ ਜਾ ਕੇ ਇਹਨਾਂ ਦੇ ਕੋਲ ਕੋਈ ਆਰਗੂਮੈਂਟ ਨਹੀਂ ਸੀ ਹੈ, ਕੋਈ ਉਹਨਾਂ ਨੂੰ ਦੱਸ ਦੇ, ਉਹਨਾਂ ਨੂੰ ਪਤਾ ਹੁੰਦਾ ਕਿ ਵੀ ਇਹ ਗਵਰਨਮੈਂਟ ਇਹ ਕਰ ਰਹੀ ਹੈ, ਇਹ ਚੀਜ਼ਾਂ ਕਰ ਰਹੀ, ਤੇ ਉਹ ਕੁਝ ਹੋਰ ਫੈਸਲਾ ਕਰਦੇ। ਹੁਣ ਇਸ ਤੋਂ ਇਲਾਵਾ ਉਹਨਾਂ ਦੇ ਕੋਲ ਕੋਈ ਰਸਤਾ ਨਹੀਂ ਸੀ ਬਚਿਆ, ਕੋਈ ਇਹਦੇ ਤੇ ਹੁਕਮ ਇਮਤਨਾਈ ਜਾਰੀ ਕਰਦੇ। ਦੂਸਰੀ ਗੱਲ ਹੈ ਸੀ ਕਿ ਹੁਣ ਉਹਨਾਂ ਦੇ ਦਫ਼ਤਰ ਦੇ ਉੱਤੋਂ ਜਿਹੜੇ ਟ੍ਰਿਬਿਊਨਲ ਬਣੇ ਉਹਨਾਂ ਦੀ ਤਕਰਰੀਆਂ ਦੇ ਹੋ ਗਈਆਂ ਸਨ, ਆ ਗਈਆਂ ਸਨ ਸਿਫਾਰਿਸ਼ਾਤ ਉਹਨਾਂ ਦੀ, ਤੇ ਸ਼ਾਇਦ ਜਿਹੜੇ ਚੀਫ ਜਸਟਿਸ ਆਫਿਸ ਦੇ ਇਹ ਵੀ ਇਤਲਾਹ ਉਹਨਾਂ ਤੱਕ ਨਹੀਂ ਪਹੁੰਚ ਸਕੀ ਹੋਏਗੀ, ਜਾਂ ਇਹ ਜਿਹੜੇ ਸਰਕਾਰੀ ਵਕੀਲ ਸੀ ਇਹਨਾਂ ਦਾ ਕੰਮ ਸੀ ਉਹਨਾਂ ਨੂੰ ਦੱਸਣਾ ਵੀ ਅਸੀਂ ਤੇ ਕੀਤਾ ਚੀਜ਼ਾਂ, ਜਾਂ ਅਸੀਂ ਆਇੰਦਾ ਤੋਂ ਇਹ ਬਿਹਤਰ ਹੋ ਜਾਏਗਾ, ਇਹ ਸਿਚੁਏਸ਼ਨ ਇੰਜ ਹੋ ਜਾਏਗੀ, ਰਿਟਰਨ ਆ ਜਾਏਗਾ, ਅਸੀਂ ਰਿਟਰਨ ਦੇ ਦੇਵਾਂਗੇ ਜੇ ਚੀਜ਼ਾਂ ਹੋ ਜਾਣਗੇ ਜੋ ਵੀ ਕੰਮ। ਤੇ ਇਹ ਦੋਨਾਂ ਤਰਫੋਂ ਸੀ, ਔਰ ਇਹਦੇ ਨਾਲ ਹੀ ਫਿਰ ਕੁਝ ਸਾਫੀਆਂ ਨੇ ਸ਼ੁਰੂ ਕਰਤਾ ਕੰਮ ਕਿ ਜੀ ਇਹ ਪਤਾ ਨਹੀਂ ਕੀ ਹੋ ਗਿਆ, ਤੇ ਕਿਸੇ ਨੇ ਚੀਫ ਜਸਟਿਸ ਸਾਹਿਬਾ ਤੇ ਤਨਕੀਦ ਸ਼ੁਰੂ ਕਰ ਦਿੱਤੀ, ਕਿਸੇ ਨੇ ਮੁਸਲਿਮ ਲੀਗ ਦੇ ਉੱਤੇ ਤਨਕੀਦ ਸ਼ੁਰੂ ਕਰ ਦਿੱਤੀ, ਔਰ ਉਹਦੇ ਨਾਲ ਹੀ ਜਿਹੜੇ ਐਸਨ ਭੂਨ ਸਾਹਿਬ ਨੇ, ਹੁਣ ਪਤਾ ਨਹੀਂ ਭਵਨ ਨੇ ਜਾਂ ਭੂਨ ਨੇ, ਜੋ ਵੀ ਨੇ, ਤੇ ਭੂਨ ਨੇ, ਤੇ ਉਹਨਾਂ ਨੇ ਵੀ ਪੈਟਰੋਲ ਨਾਲ ਅੱਗ ਬੁਝਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਔਰ ਹਕੂਮਤ ਨੂੰ ਕਹਿਤਾ ਕਿ ਇਹ ਹੈ ਔਰ ਉਹ ਹੈ। ਹਾਲਾਂਕਿ ਇਹਦੇ 'ਚ ਕੋਈ ਵੀ ਐਸਾ ਮਸਲਾ ਨਹੀਂ, ਇਹ ਰਿਜ਼ੋਲਵ ਹੋ ਜਾਏਗਾ ਤਕਰਰੀਆਂ, ਕਿਉਂਕਿ ਲੀਗਲ ਮੈਟਰ ਨਾ ਉਹਨੂੰ ਲੀਗਲ ਤਰੀਕੇ ਨਾਲ ਹੀ ਹੱਲ ਕਰਨਾ, ਬਿਆਨਾਂ ਨਾਲ ਨਹੀਂ ਹੋਣਾ। ਅਸੂਲੀ ਤੌਰ ਦੇ ਉੱਤੇ ਤੇ ਮੁਹਤਰਮਾ ਮਰੀਮ ਨਵਾਜ਼ ਸਾਹਿਬਾ ਨੂੰ ਵੀ ਇਹ ਅਸੈਂਬਲੀ ਦੇ ਫੋਰਮ ਤੇ ਗੱਲ ਕਰਨੀ ਚਾਹੀਦੀ ਸੀ।
ਦੇਖੋ ਚੀਫ ਜਸਟਿਸ ਸਾਹਿਬਾਂ ਦੇ ਹਵਾਲੇ ਨਾਲ ਜਾਂ ਉਹਨਾਂ ਦੇ ਕਿਸੇ ਫੈਸਲੇ ਦੇ ਹਵਾਲੇ ਨਾਲ ਅਗਰ ਤੁਸੀਂ ਗੱਲ ਕਰਨੀ ਹੈ ਤੇ ਬਿਹਤਰ ਫੋਰਮ ਉਹਨਾਂ ਦਾ ਅਸੈਂਬਲੀ ਹੈ, ਤੇ ਇਹ ਅਸੈਂਬਲੀ 'ਚ ਕਰ ਲੈਂਦੇ। ਠੀਕ। ਔਰ ਮੈਨੂੰ ਲੱਗਦਾ ਹੈ ਕਿ ਮਰੀਮ ਸਾਹਿਬਾਂ ਨੂੰ ਵੀ ਕੁਝ ਲੋਕ ਸ਼ਾਇਦ ਮੌਕੇ ਤੋਂ ਫਾਇਦਾ ਉਠਾਉਣਾ ਚਾਹੁੰਦੇ, ਔਰ ਉਹਨਾਂ ਨੂੰ ਵੀ ਗਲਤ ਇਨਫਾਰਮ ਕੀਤਾ ਹੋਵੇ। ਤੇ ਐਨਜੀ ਫਿਰ ਜਿਹੜੀਆਂ ਵੁਕਲਾ ਅੰਜਮਨਾਂ ਨੇ, ਇਹਨਾਂ ਨੂੰ ਤੇ ਅੱਲਾ ਲਵੇ ਤੇ ਬੰਦਾ ਦਵੇ, ਇਹ ਤੇ ਬੈਠੇ ਹੁੰਦੇ ਨੇ ਨਾ ਕਿ ਇਹਨਾਂ ਨੇ ਕਦੇ ਐਸਨ ਬੂਨ ਸਾਹਿਬ ਜਿਹੜੇ ਨੇ, ਇਹਨਾਂ ਨੇ ਜਾਂ ਦੂਸਰੀਆਂ ਜਿੰਨੀਆਂ ਵੀ 12 ਨੇ, ਕਦੇ ਇਹਨਾਂ ਨੇ ਇਹ ਗੱਲ ਕੀਤੀ ਹੈ ਕਿ ਅਸੀਂ ਵੁਕਲਾ ਦੇ ਕੋਈ ਫੀਸਾਂ ਹੀ ਮੁਕਰਰ ਕਰ ਦੀ? ਇਹਨਾਂ ਨੇ ਉਹ ਤਾਂ ਕੋਈ ਮੈਕੈਨਿਜ਼ਮ ਹੈ ਹੀ ਕੋਈ ਨਹੀਂ। ਕਾਨੂੰਨ ਨੇ ਕਦੇ ਇਹਦੇ ਤੇ ਕੋਈ ਇਨੀਸ਼ੀਏਟਿਵ ਲਿਆ ਕਿ ਵੀ ਯਾਰ ਵਕੀਲਾਂ ਦੇ ਤੇ ਕਿੰਨੇ ਕੁ ਪੈਸੇ ਲੈਂਦੇ ਨੇ, ਜਿੰਨਾ ਦਿਲ ਕਰੇ ਉਹਨੇ ਪੈਸੇ ਲੈ ਲੈਂਦੇ ਨੇ, ਤਰੀਖਾਂ ਦੇ ਉੱਤੇ ਪੈਸੇ ਲੈ ਲੈਂਦੇ ਨੇ, ਇਹਦੇ ਉੱਤੇ ਕਦੇ ਇਹਨਾਂ ਨੇ ਕੋਈ ਤਵੱਜਾ ਨਹੀਂ ਦਿੱਤੀ। ਵੈਸੇ ਜਿਹੜੇ ਇਹ ਹੁੰਦੇ ਨੇ ਨਾ ਜਾਇਦਾਦਾਂ ਦੇ ਕੇਸ, ਇਹਦੇ ਵਿੱਚ ਤੋਂ ਜ਼ਮੀਨਾਂ ਵੀ ਲੈ ਲੈਂਦੇ ਨੇ ਕਿ ਵੀ ਇੰਨਾ ਤੁਹਾਨੂੰ ਕਰਾ ਕੇ ਦਵਾਂਗੇ ਤੇ ਇੰਨਾ ਸਾਡਾ ਹਿੱਸਾ ਅਦਾਲਤ ਨੇ ਤੇ ਕਬਜ਼ਾ ਕੀ ਛੁਡਾਣਾ ਜਾਂ ਉਹ ਕਬਜ਼ਾ ਗਰੁੱਪ ਕੋਲ ਕੀ ਜਾਣਾ, ਉਹ ਕਈ ਵਕੀਲਾਂ ਕੋਲ ਆ ਜਾਂਦੀ ਹੈ ਇਹ ਕੰਮ। ਤੇ ਇਹ ਮੇਰਾ ਖਿਆਲ ਹੈ ਕਿ ਮੈਂ ਬੜੇ ਇਤਰਾਮ ਨਾਲ ਉਹਨਾਂ ਨੂੰ ਕਹਾਂਗਾ, ਐਸਨ ਬੋਨ ਨੂੰ ਔਰ ਦੂਜੀਆਂ ਜਿੰਨੀਆਂ ਵੀ 12 ਨੇ, ਉਹਨਾਂ ਨੂੰ ਕਹਾਂਗਾ ਕਿ ਤੁਸੀਂ ਸਾਇਲ ਨਾਲ ਡਾਇਰੈਕਟ ਕੰਮ, ਤੁਹਾਡਾ ਕੰਮ ਹੈ ਆਪਣੇ ਸਾਇਲ ਦੇ ਜਿੰਨੀਆਂ ਵੀ ਯੂਨੀਅਨਾਂ ਨੇ, ਉਹਨਾਂ ਦੇ ਵਿੱਚੋਂ ਇੱਕ ਇਹ ਵੀ ਯੂਨੀਅਨ ਹੈ, ਤੇ ਇਹਨਾਂ ਦਾ ਕੰਮ ਹੈ ਸਾਇਲ ਔਰ ਵਕੀਲ ਦੇ ਦਰਮਿਆਨ ਜਿਹੜੇ ਮਾਮਲਾਤ ਹੁੰਦੇ ਨੇ ਉਹਨਾਂ ਨੂੰ ਹੈਂਡਲ ਕਰਨ, ਵਕੀਲਾਂ ਦੀਆਂ ਫੀਸਾਂ ਮੁਕਰਰ ਕਰਨ, ਲੋਕਾਂ ਵਾਸਤੇ ਆਸਾਨੀਆਂ ਪੈਦਾ ਕਰਨ। ਇਹ ਨਹੀਂ ਕੰਮ ਕਿ ਆਪਣੀਆਂ ਤਕਰੀਆਂ ਵਾਸਤੇ ਸਿਫਾਰਿਸ਼ਾਂ ਕਰਾਉਣ, ਆਪਣੇ ਚੈਂਬਰ ਦੇ ਜੱਜਾਂ ਨੂੰ ਲਵਾਉਣ, ਤੇ ਇਹ ਨਹੀਂ ਗੱਲ ਹੈਗੀ। ਤੇ ਦੂਸਰਾ ਗੱਲ ਉਹੀ ਆ ਜਾਂਦੀ ਹੈ ਕਿ ਜਿਹੜੇ ਲਾਅ ਅਫਸਰ ਨੇ ਗਵਰਨਮੈਂਟ ਦੇ, ਸਰਕਾਰ, ਉਹ ਵਿਹਲੇ ਰਹਿਣ ਵਾਸਤੇ ਨਹੀਂ ਹੈਗੇ। ਠੀਕ ਹੈ। ਅਗਰ ਉਹਨਾਂ ਨੇ ਗਵਰਨਮੈਂਟ ਦਾ ਕਿਸੇ ਚੀਜ਼ ਨੂੰ ਪਲੀਡ ਹੀ ਨਹੀਂ ਕਰਨਾ ਤੇ ਫਿਰ ਉਹ ਘਰ ਚਲੇ ਜਾਣ। ਉਹਨਾਂ ਨੂੰ, ਮੇਰਾ ਤਾਂ ਖਿਆਲ ਹੈ ਸਾਰਿਆਂ ਨੂੰ ਇਹਨਾਂ ਨੂੰ ਕੱਢ ਦਿਓ। ਇਹਦੇ ਨਾਲ ਤੇ ਕੋਈ ਐਮਪੀ ਚਲਾ ਜਾਇਆ ਕਰੇ ਨਾ, ਸਪੀਕਰ ਪੰਜਾਬ ਅਸੈਂਬਲੀ ਨੂੰ ਭੇਜ ਦਿਆ ਕਰਨ, ਉਹ ਵੀ ਤਾਂ ਵਕੀਲ ਨੇ ਨਾ, ਤੇ ਉਹ ਚਲੇ ਜਾਣਗੇ, ਜਾ ਕੇ ਉਹ ਜਵਾਬ ਦੇ ਦੇਣਗੇ। ਤੇ ਇਹ ਇੰਨਾ ਲੰਮਾ ਚੌੜਾ ਜਿਹੜਾ ਕਿਉਂਕਿ ਅਸੈਂਬਲੀ ਜਿਹੜੇ ਤਕਰੀਰਾਂ ਹੋਈਆਂ ਉਹਨਾਂ ਤੇ ਬੜਾ ਉਹਨੂੰ ਬਿਹਤਰੀਨ ਤਰੀਕੇ ਨਾਲ ਡਿਫੈਂਡ ਕੀਤਾ ਵੈਸੇ ਗਿਆ। ਤੇ ਇਹ ਲਿਹਾਜ਼ਾ ਇਹ ਲਾਅ ਅਫਸਰ ਜਿਹੜਾ ਉੱਥੇ ਕਨਵਿੰਸ ਨਹੀਂ ਕਰ ਸਕਿਆ, ਉਹਨਾਂ ਦਾ ਕਸੂਰ ਹੈ। ਦੂਸਰਾ ਜਿਹੜੇ ਲਾਇਰ ਜਿਹੜੇ ਨੇ, ਇਹਨਾਂ ਦਾ ਕੰਮ ਹੈਗਾ ਸੀ ਇਹ ਦੱਸਦੇ ਕਿ ਉਹ ਕਿਸ ਬੁਨਿਆਦ ਤੇ ਹੋਇਆ। ਇਹ ਗਵਰਨਮੈਂਟ ਤੇ ਤਨਕੀਦ ਦਾ ਨਹੀਂ ਸੀ ਬਣਦਾ। ਤੇ ਇਹ ਗੱਲ ਜਿਹੜੀ ਨਾ ਇੰਤਹਾਈ ਮੇਰੇ ਹਿਸਾਬ ਚ ਗਲਤ ਹੈ, ਔਰ ਇਹ ਰਿਜ਼ੋਲਵ ਹੋ ਜਾਏਗਾ, ਦੋਨੇ ਫਰੀਕਾਂ ਨੂੰ ਕਰਨਾ ਚਾਹੀਦਾ। ਰਾਈਟ। ਤੇ ਚੋਈ ਸਾਹਿਬ ਇੱਕ ਹੋਰ ਮਾਮਲਾ ਹੈ ਪੀਆਈਏ ਦੀ ਪ੍ਰਾਈਵੇਟਾਈਜੇਸ਼ਨ ਦਾ। ਮੈਨੂੰ ਅੰਦਾਜ਼ਾ ਸੀ ਕਿ ਤੁਹਾਡਾ ਜਿਹੜਾ ਹੁਣ ਤੁਹਾਨੂੰ ਟਿਕਟ ਮੁੱਲ ਲੈ ਕੇ ਜਾਣੀ ਪੈਣੀ ਹੈ। ਅੱਛਾ ਜੀ। ਹਾਂਜੀ, ਇਹ ਪੈਸੇ ਦੇਣੇ ਪੈਣੇ ਜੀ। ਉਹ ਪੁਰਾਣਾ ਖਾਤਾ ਸਰਕਾਰੀ ਹੁਣ ਗਿਆ ਜੀ, ਖਤਮ ਹੋ ਗਿਆ ਚੋਈ ਸਾਹਿਬ। ਤੇ ਟਿਕਟਾਂ ਵਾਲਾ ਵੀ ਕਹਾਣੀ ਗਈ ਜੇ ਮੁੱਕ। ਕਿਉਂ? ਯਾਨੀ ਹੁਣ ਸਾਡੇ ਕਾਰਡ ਦਾ ਫਾਇਦਾ ਹੀ ਕੋਈ ਨਹੀਂ। ਕੋਈ ਫਾਇਦਾ ਨਹੀਂ ਜੇਗਾ ਅੱਗੇ, ਲੇਕਿਨ ਚਲੋ ਮੁਲਕ ਨੂੰ ਫਾਇਦਾ ਹੁੰਦਾ ਤੇ ਠੀਕ ਹੈ, ਅਸੀਂ ਕੁਰਬਾਨੀ ਦੇਣ ਨੂੰ ਤਿਆਰ ਹਾਂ। ਇਸ ਫੈਸਲੇ ਇਹ ਜਿਹੜੀ ਪ੍ਰਾਈਵੇਟਾਈਜੇਸ਼ਨ ਪੀਆਈਏ ਦੀ ਬੜੀ ਦੇਰ ਤੋਂ ਲਟਕੀ ਸੀ, ਤੇ ਇੱਕ ਚਲੋ ਬਹਰਹਾਲ ਹੋ ਗਿਆ, ਔਰ ਗਵਰਨਮੈਂਟ ਦੀ ਤਰਫੋਂ ਗਵਰਨਮੈਂਟ ਡਿਫੈਂਡ ਕਰ ਰਹੀ ਹੈ, ਇਹਨੂੰ ਤਨਕੀਦ ਹੋ ਰਹੀ ਹੈ। ਕੋਈ ਆਰਫ ਹਬੀਬ ਸਾਹਿਬ ਦੇ ਕੰਸੋਰਸ਼ੀਅਮ ਤੇ ਗੱਲ ਕਰ ਰਿਹਾ, ਤੇ ਜ਼ਾਹਰ ਹੈ ਕਿਸੇ ਨਾ ਕਿਸੇ ਨੇ ਕਾਰੋਬਾਰੀ ਐਂਟੀਟੀ ਨੇ ਲੈਣਾ ਸੀ ਨਾ, ਤੇ ਫਿਰ ਉਹਦੇ ਤੇ ਵੀ ਆ ਜਾਣਾ। ਤੇ ਮੇਰੇ ਖਿਆਲ ਦੇ ਵਿੱਚ ਅਗਰ, ਕਿਉਂਕਿ ਅਸੀਂ ਕੈਪੀਟਲਿਸਟ ਇਕਨੋਮੀ ਨਾਲ ਰਹਿ ਰਹੇ ਹਾਂ, ਉਹਨੇ ਪ੍ਰਾਈਵੇਟਾਈਜੇਸ਼ਨ ਤੇ ਹੋਣੀ, ਜਾਂ ਤੇ ਅਸੀਂ ਕੰਟਰੋਲਡ ਇਕਨੋਮੀ 'ਚ ਰਹਿੰਦੇ ਤੇ ਅਸੀਂ ਕਹਿੰਦੇ ਕਿ ਨਹੀਂ, ਇਹ ਗਵਰਨਮੈਂਟ ਦੇ ਕੰਟਰੋਲ 'ਚ ਰਵੇ ਤੇ ਤੁਸੀਂ ਕਰੋ। ਹੁਣ ਅਸੀਂ ਜ਼ਿਆਦਾ ਇੱਕ ਤੇ ਹੈਗਾ ਕਿ ਉਹ ਸਭ ਤੋਂ ਜ਼ਿਆਦਾ ਬਿਡਿੰਗ ਆਈ, ਹੁਣ ਤੱਕ ਜਿੰਨੀਆਂ ਵੀ ਬਿਡਿੰਗ ਆਈਆਂ ਨੇ ਰਿਕਾਰਡ ਬਿਡਿੰਗ ਹੈ, ਤੇ ਇਹਦਾ ਮਤਲਬ ਹੈਗਾ ਕਿ ਇੱਕ ਅੱਛੇ ਪੈਮਾਨੇ ਤੋਂ ਗਵਰਨਮੈਂਟ ਇਹਦੇ 25% ਦੀ ਅਜੇ ਵੀ ਉਹਦੇ ਕੋਲ 25% ਉਹਦੇ ਕੋਲ ਨੇ, ਪਲੱਸ ਐਵੇਂ ਕਿ ਪ੍ਰੋਫਿਟ ਹੋਣਾ ਪਹਿਲੇ ਤੇ ਲਾਸ ਜਾ ਰਹੇ ਸਨ। ਜਿਹੜੇ ਨੇ ਪੀਆਈਏ ਦੀ ਮਲਕੀਅਤ ਦੇ ਹੋਟਲ ਨੇ ਉਹ ਸ਼ਾਮਲ ਨਹੀਂ ਹੈਗੇ, ਤੇ ਉਹਦੀਆਂ ਲਾਇਬਿਲਿਟੀਆਂ ਵੀ ਤੇ ਬਹੁਤ ਜ਼ਿਆਦਾ ਨੇ, ਉਹਦੀਆਂ ਉਹ ਸਾਰੀਆਂ ਉਹਨਾਂ ਨੇ ਤੇ ਉਸ ਹਿਸਾਬ ਨਾਲ ਤੇ ਬਹੁਤ ਅੱਛਾ ਹੈ ਨਾ ਕਿ ਹਲੇ 25% ਵੀ ਤੁਹਾਡੇ ਕੋਲ ਹੈ। ਮੈਂ ਇਹਨੂੰ ਇਹ ਵੀ ਨਹੀਂ ਕਹਾਂਗਾ ਕਿ ਬਹੁਤ ਜ਼ਬਰਦਸਤ ਕਿਸਮ ਦਾ ਹੋ ਗਿਆ ਫੈਸਲਾ। ਬਹਰਹਾਲ ਇਹ ਇੱਕ ਅਸਾਸਿਆਂ ਵਾਸਤੇ ਬਿਹਤਰ ਹੈਗਾ, ਤੇ ਮੁਲਕ ਦੇ ਵਾਸਤੇ ਵੀ ਬਿਹਤਰ ਹੋਏਗਾ। ਚਲੋ ਕੁਛ ਨਾ ਕੁਛ ਸਫਰ ਅੱਗੇ ਸਾਡਾ ਵਧੇਗਾ, ਗਵਰਨਮੈਂਟ ਵੀ ਵਿੱਚ ਹੈਗੀ।